सत श्री अकाल। TV84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हेडलाइंस से नाल। नागरिकता सोध कानून ਨੂੰ ਲੈ ਕੇ ਅਮਿਤ ਸ਼ਾਹ ਦੀ ਦਹਾੜ, ਕਿਹਾ ਨਹੀਂ ਹੋਵੇਗਾ ਸੀਏ ਵਾਪਸ, ਜਿੰਨਾ ਮਰਜ਼ੀ ਕਰ ਲੋ ਵਿਰੋਧ। ਸ਼ਾਹ ਦਾ ਦਾਵਾ, ਕਿਹਾ ਇਸ ਕਾਨੂੰਨ ਨਾਲ ਨਾਗਰਿਕਤਾ ਖੋਹੀ ਨਹੀਂ ਜਾਏਗੀ, ਸਗੋਂ ਘੱਟ ਗਿਣਤੀਆਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ। ਅਕਾਲੀ ਦਲ ਤੇ ਭਾਜਪਾ ਦੇ ਤੋੜ ਵਿਛੋੜੇ ਨੇ ਭਖਾਈ ਪੰਜਾਬ ਦੀ ਸਿਆਸਤ। ਸੋਸ਼ਲ ਮੀਡੀਆ ਤੋਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਆਏ ਬਿਆਨ। ਕੈਪਟਨ ਨੇ ਅਕਾਲੀ ਦਲ ਦੇ ਦਾਅਵੇ ਦਾ ਕੀਤਾ ਖੰਡਨ, ਕਿਹਾ ਸੀਏ ਕਾਰਨ ਨਹੀਂ, ਦਿੱਲੀ ਚੋਣਾਂ ਵਿੱਚ ਹਾਰ ਨੂੰ ਦੇਖਦਿਆਂ ਅਕਾਲੀਆਂ ਤੇ ਭਾਜਪਾ ਦੇ ਰਾਹ ਹੋਏ ਵੱਖਰੇ। ਅਕਾਲੀ ਦਲ ਤੇ ਭਾਜਪਾ ਦਾ 22 ਸਾਲ ਪੁਰਾਣਾ ਗੱਠਜੋੜ ਟੁੱਟਿਆ। ਗੱਠਜੋੜ ਟੁੱਟਣ ਪਿੱਛੇ ਸਿਰਫ ਸੀਏ ਉੱਤੇ ਵੱਖਰੀ ਵਿਚਾਰਧਾਰਾ ਇੱਕ ਕਾਰਨ। ਅਕਾਲੀ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਦਾਅਵਾ, ਕਿਹਾ ਨਾਗਰਿਕਤਾ ਸੋਧ ਐਕਟ ਕਾਰਨ ਅਕਾਲੀ ਦਲ ਭਾਜਪਾ ਨਾਲੋਂ ਹੋਇਆ ਵੱਖ, ਜਦਕਿ ਬਲਵਿੰਦਰ ਭੂੰਦੜ ਮੁਤਾਬਕ ਸੀਟਾਂ ਦੀ ਵੰਡ ਤੇ ਨਹੀਂ ਬਣੀ ਸੀ ਸਹਿਮਤੀ। ਮਹਿੰਗੀ ਬਿਜਲੀ ਦੇ ਮੁੱਦੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਅਕਾਲੀ ਦਲ ਤੇ ਵਾਰ, ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ ਕਾਰਜਕਾਲ ਵੇਲੇ ਬਣਾਈ ਗਈ ਬਿਜਲੀ ਨੀਤੀ ਵਿੱਚ ਬਾਦਲ ਸਰਕਾਰ ਨੇ ਨਿੱਜੀ ਮੁਫਾਦਾਂ ਖਾਤਰ ਕੀਤਾ ਸੀ ਫੇਰ ਬਦਲ, ਇਸ ਲਈ ਮਿਲ ਰਹੀ ਹੈ ਮਹਿੰਗੀ ਬਿਜਲੀ। ਤੇ ਸੁਖਪਾਲ ਖਹਿਰਾ ਹੋਏ ਫਿਰ ਸਰਗਰਮ, ਬੀਬੀ ਜਾਗੀਰ ਕੌਰ ਤੇ ਵਿੰਨਿਆ ਨਿਸ਼ਾਨਾ, ਜਬਰੀ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਲਗਾਏ ਆਰੋਪ। ਪੱਤਰਕਾਰ ਸੰਮੇਲਨ ਦੌਰਾਨ ਲਗਾਏ ਦੋਸ਼, ਕਿਹਾ ਜਾਗੀਰ ਕੌਰ ਨੇ ਗਲਤ ਫੈਕਟ ਦੇ ਨਾਲ 3 ਕਨਾਲ 15 ਮਰਲੇ ਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਕੀਤਾ ਹੋਇਆ ਹੈ ਕਬਜ਼ਾ। ਤੇ ਹੁਣੇ ਨਾ ਖਬਰਾਂ ਦਾ ਵਿਸਥਾਰ। ਕੇਂਦਰੀ ਗ੍ਰਹਿ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਅੱਜ ਲਖਨਊ ਦੇ ਬੰਗਲਾ ਬਾਜ਼ਾਰ ਵਿੱਚ ਸਥਿਤ ਰਾਮ ਕਥਾ ਪਾਰਕ ਵਿੱਚ ਇੱਕ ਰੈਲੀ ਕੀਤੀ। ਇਸ ਮੌਕੇ ਰੈਲੀ ਵਿੱਚ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਂਤ ਮੌਰਿਆ, ਭਾਜਪਾ ਸੂਬਾ ਪ੍ਰਧਾਨ ਸਵਤੰਤਰ ਦੇਵ ਸ਼ਾਮਿਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਕਾਰਨ ਦੇਸ਼ ਦੇ ਮੁਸਲਮਾਨਾਂ ਦੀ ਨਾਗਰਿਕਤਾ ਖੋਹ ਲਈ ਜਾਵੇਗੀ, ਜਦ ਕਿ ਅਜਿਹਾ ਨਹੀਂ ਹੈ। ਅਮਿਤ ਸ਼ਾਹ ਨੇ ਐਕਟ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਹਾ ਕਿ ਜਿੰਨਾ ਮਰਜ਼ੀ ਉਹ ਵਿਰੋਧ ਕਰ ਸਕਦੇ ਨੇ ਕਰ ਲੈਣ, ਸੀਏ ਵਾਪਸ ਨਹੀਂ ਹੋਵੇਗਾ। ਸ਼ਾਹ ਨੇ ਕਿਹਾ ਕਿ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਤੇ ਈਸਾਈ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੱਤੀ ਜਾਏਗੀ। जो वहां से भाग कर आए उनको नागरिकता देने का एक कानून है, सिटीजनशिप अमेंडमेंट बिल। और मैं आज लखनऊ की भूमि से डंके की चोट पर कहने आया हूं, जिसको विरोध करना है वो कर दे, सिटीजनशिप अमेंडमेंट बिल वापिस नहीं होने वाला। मैं उनको कहना चाहता हूं, पूछना चाहता हूं कि ममता दीदी, ये मटुआ और नाम शूद्र परिवार जो दलित है, ये यहाँ आए हैं, दलित बंगाली, उनको नागरिकता मिल रही है, आपको उसमें तकलीफ क्या है भाई, बता दो हमें। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਜਪਾ ਨਾਲ ਮਤਭੇਦ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਦਾਅਵੇ ਦਾ ਖੰਡਨ ਕੀਤਾ। ਉਹਨਾਂ ਅਕਾਲੀਆਂ ਨੂੰ ਕੇਂਦਰ ਵਿੱਚ ਭਾਜਪਾ ਨਾਲ ਗੱਠਜੋੜ ਛੱਡਣ ਦੀ ਚੁਣੌਤੀ ਦਿੱਤੀ ਤਾਂ ਕਿ ਉਹ ਆਪਣੀ ਇਮਾਨਦਾਰੀ ਸਾਬਤ ਕਰ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਪੁੱਛਿਆ, ਜੇ ਤੁਸੀਂ ਸੀਏ ਨੂੰ ਮੁਸਲਿਮ ਵਿਰੋਧੀ ਮੰਨਦੇ ਹੋ ਤਾਂ ਤੁਸੀਂ ਰਾਜ ਸਭਾ ਤੇ ਲੋਕ ਸਭਾ ਵਿੱਚ ਇਸ ਕਾਨੂੰਨ ਦਾ ਸਮਰਥਨ ਕਰ ਇਸ ਨੂੰ ਪਾਸ ਕਿਉਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਇਹ ਦਾਅਵਾ ਹੈ ਕਿ ਸੀਏ ਵਿੱਚ ਮਤਭੇਦ ਹੋਣ ਕਰਕੇ ਉਹਨਾਂ ਨੇ ਦਿੱਲੀ ਚੋਣਾਂ ਲੜਨ ਦਾ ਫੈਸਲਾ ਕੀਤਾ ਸੀ। ਇਹ ਘ੍ਰਿਣਾਯੋਗ ਤੇ ਅਸਵੀਕਾਰ ਕਰਨਯੋਗ ਸੀ। ਉਹਨਾਂ ਕਿਹਾ ਕਿ ਦਿੱਲੀ ਚੋਣਾਂ ਤੋਂ ਬਾਹਰ ਆਉਣ ਦਾ ਫੈਸਲਾ ਰਾਜਨੀਤਿਕ ਮਜਬੂਰੀਆਂ ਤੋਂ ਪ੍ਰੇਰਿਤ ਸੀ, ਕਿਉਂਕਿ ਅਕਾਲੀ ਦਲ ਨੂੰ ਸਪਸ਼ਟ ਤੌਰ ਤੇ ਅਹਿਸਾਸ ਹੋਇਆ ਸੀ ਕਿ ਇਸ ਦਾ ਕੋਈ ਜ਼ਮੀਨੀ ਸਮਰਥਨ ਨਹੀਂ ਤੇ ਉਹ ਰਾਸ਼ਟਰੀ ਰਾਜਧਾਨੀ ਦੀ ਇੱਕ ਵੀ ਸੀਟ ਨਹੀਂ ਜਿੱਤ ਸਕੇਗੀ। ਅਕਾਲੀ ਦਲ ਤੇ ਭਾਜਪਾ ਦਾ 22 ਸਾਲ ਪੁਰਾਣਾ ਗੱਠਜੋੜ ਦਿੱਲੀ ਵਿੱਚ ਟੁੱਟ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਕਾਰਨ ਅਕਾਲੀ ਦਲ ਭਾਜਪਾ ਨਾਲੋਂ ਵੱਖ ਹੋਇਆ ਹੈ ਤੇ ਇਸ ਲਈ ਹੀ ਅਕਾਲੀ ਦਲ ਵੱਲੋਂ ਦਿੱਲੀ ਦੀਆਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਗਿਆ ਹੈ। ਪਰ ਇਸ ਦੇ ਉਲਟ ਬਲਵਿੰਦਰ ਸਿੰਘ ਭੂੰਦੜ, ਜੋ ਕਿ ਭਾਜਪਾ ਨਾਲ ਕਈ ਦਿਨਾਂ ਤੋਂ ਸੀਟਾਂ ਦੀ ਵੰਡ ਲਈ ਕਸ਼ਮਕਸ਼ ਵਿੱਚ ਲੱਗੇ ਹੋਏ ਸਨ, ਉਹਨਾਂ ਦਾ ਕਹਿਣਾ ਸੀ ਕਿ ਚੋਣ ਨਿਸ਼ਾਨ ਨੂੰ ਲੈ ਕੇ ਦੋਵਾਂ ਪਾਰਟੀਆਂ ਵਿੱਚ ਸਹਿਮਤੀ ਨਹੀਂ ਸੀ ਬਣ ਸਕੀ, ਜਿਸ ਕਾਰਨ ਅਜਿਹਾ ਹੋਇਆ। ਫਿਲਹਾਲ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਨਾਗਰਿਕਤਾ ਸੋਧ ਐਕਟ ਤੇ ਅਕਾਲੀ ਦਲ ਵੱਲੋਂ ਇੱਕਦਮ ਸਟੈਂਡ ਸਪਸ਼ਟ ਕਰਕੇ ਇੱਕ ਡਰਾਮਾ ਕੀਤਾ ਗਿਆ ਹੈ। ਸੋਸ਼ਲ ਮੀਡੀਆ ਤੇ ਅਕਾਲੀ ਦਲ ਨੂੰ ਚੀਚੀ ਤੇ ਲਹੂ ਲਾ ਕੇ ਸ਼ਹੀਦ ਬਣਨ ਵਾਲਾ ਦਰਜਾ ਦਿੱਤਾ ਜਾ ਰਿਹਾ ਹੈ। ਜੋ ਖਬਰਾਂ ਅਖਬਾਰਾਂ 'ਚ ਵੀ ਛਾਈਆਂ ਹੋਈਆਂ, ਟੈਲੀਵਿਜ਼ਨ 'ਚ ਵੀ ਆਈ ਹੈ, ਭਾਰਤੀ ਜਨਤਾ ਪਾਰਟੀ
ਚਾਹੁੰਦੀ ਸੀਗੀ ਕਿ ਜਿਹੜਾ ਸੀਏ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਹੈ ਉਹਨਾਂ ਨੂੰ ਬਹੁਤਾ ਸੂਟ ਨਹੀਂ ਕਰਦਾ, ਪਰ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਹੈ ਉਹ ਆਪਣੇ ਸੋਚਿਆ ਸਮਝਿਆ ਫੈਸਲਾ ਹੈ ਕਿ ਸੀਏ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੈਲਕਮ ਕੀਤਾ, ਇਸ ਲਈ ਵੈਲਕਮ ਕੀਤਾ ਹੈ ਕਿ ਇਹਦੇ ਨਾਲ ਤਕਰੀਬਨ 75,000 ਸਿੱਖ ਫੈਮਿਲੀ, ਹਿੰਦੂ ਫੈਮਿਲੀ, ਕ੍ਰਿਸਚਨ ਫੈਮਿਲੀ, ਜੈਨੀ ਬੋਧੀ ਫੈਮਲੀਆਂ ਜਿਹੜੀਆਂ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ 'ਚ ਸਤਾ ਕੇ ਭਜਾਈਆਂ ਹੋਈਆਂ ਸੀ, ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਮਿਲੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੀ ਜ਼ਾਤ ਤੇ ਧਰਮ ਦੇ ਆਧਾਰ ਤੇ ਇਹ ਸਿਟੀਜ਼ਨਸ਼ਿਪ ਦਿੱਤੀ ਜਾ ਰਹੀ ਹੈ, ਇਹ ਐ ਨਹੀਂ ਸੀ ਚਾਹੀਦੀ। ਜਿਹੜਾ ਵੀ ਕੋਈ ਬੰਦਾ ਜ਼ੁਲਮ ਦਾ ਸਤਾਇਆ ਹੋਇਆ, ਭਾਵੇਂ ਉਹ ਅਹਿਮਦੀ ਜਾਂ ਮੁਸਲਮਾਨ ਹੋਵੇ, ਕੋਈ ਹੋਵੇ, ਉਸ ਲਿਸਟ ਵਿੱਚ ਮੁਸਲਮਾਨ ਵੀ ਸ਼ਾਮਿਲ ਕਰ ਲੈਣੇ ਚਾਹੀਦੇ ਹੈ। ਤੋ ਇਹ ਅਕਾਲੀ ਦਲ ਆਪਣੇ ਸਟੈਂਡ, ਕਮਿਟਡ ਸਟੈਂਡ ਤੇ ਕਾਇਮ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਸਾਹਿਬ ਨੇ ਕੱਲ 1:30 ਵਜੇ ਚੰਡੀਗੜ੍ਹ ਮੀਟਿੰਗ ਸੱਦੀ ਆ, ਉਹਦੇ ਵਿੱਚ ਬਾਕੀ ਫੈਸਲਾ ਅੱਗੇ ਪੜਤਾਲ ਕਰਕੇ ਪੜਚੋਲ ਕਰਕੇ ਸਾਰਾ ਅਸੀਂ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਬਾਦਲ ਪਰਿਵਾਰ ਤੇ ਨਿਸ਼ਾਨੇ ਵਿੰਨੇ ਨੇ। ਬ੍ਰਹਮਪੁਰਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਏ, ਹੁਣ ਵੇਖਿਓ ਸੁਖਬੀਰ ਦੇ ਤੱਪੜ ਕਿਵੇਂ ਰੁਲਦੇ ਨੇ। ਉਹਨਾਂ ਬਾਦਲ ਪਰਿਵਾਰ ਤੇ ਵਰਦਿਆਂ ਕਿਹਾ ਕਿ ਅਕਾਲੀ ਦਲ ਵਿੱਚ ਪੱਕੀ ਤਾਨਾਸ਼ਾਹੀ ਆ ਗਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੇਹੱਦ ਬੇਸਮਝ ਨੇ। ਟਕਸਾਲੀ ਲੀਡਰ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਨੂੰ ਸਿਆਸਤ ਅਜੇ ਵੀ ਨਹੀਂ ਆਉਂਦੀ, ਹੋਰ ਤਾਂ ਹੋਰ ਸੁਖਬੀਰ ਨੂੰ ਅਕਲ ਹੀ ਨਹੀਂ ਕਿ ਗੱਲ ਕਿਵੇਂ ਕਰਨੀ ਹੈ। ਉਹਨਾਂ ਕਿਹਾ ਕਿ ਕਦੇ ਵੀ ਅਕਾਲੀ ਦਲ ਦੇ ਪ੍ਰਧਾਨ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨਹੀਂ ਲੱਗੇ ਸਨ, ਪਰ ਹੁਣ ਸਭ ਤੋਂ ਵੱਧ ਨਿਗਾਰ ਅਕਾਲੀ ਦਲ ਵਿੱਚ ਆ ਗਿਆ ਹੈ। ਉਹਨਾਂ ਕਿਹਾ ਕਿ ਜੇ ਸੁਖਬੀਰ ਅਕਾਲੀ ਦਲ ਵਿੱਚੋਂ ਨਿਕਲ ਜਾਵੇ ਤਾਂ ਪਾਰਟੀ ਫੇਰ ਇਕੱਠੀ ਹੋ ਸਕਦੀ ਹੈ। ਇਸ ਦੇ ਨਾਲ ਹੀ ਬ੍ਰਹਮਪੁਰਾ ਨੇ ਅਕਾਲੀ ਦਲ ਨੂੰ ਵੰਗਾਰਦਿਆਂ ਕਿਹਾ ਕਿ ਲੋਕ ਸਭਾ ਵਿੱਚ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਨਾਗਰਿਕਤਾ ਸੋਧ ਬਿੱਲ ਦੇ ਹੱਕ ਵਿੱਚ ਵੋਟ ਕੀਤੀ ਸੀ। ਜੇ ਹਰਸਿਮਰਤ ਨੂੰ ਬੀਜੇਪੀ ਕੱਢ ਦੇਵੇ ਤਾਂ ਅਕਾਲੀ ਗੱਠਜੋੜ ਤੋੜ ਦੇਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਬੀਜੇਪੀ ਨਾਲ ਲੜਾਈ ਨਾਗਰਿਕਤਾ ਕਾਨੂੰਨ ਕਰਕੇ ਨਹੀਂ, ਸਗੋਂ ਸੀਟਾਂ ਦਾ ਝਗੜਾ ਕਰਕੇ ਸੀ। ਅਕਾਲੀ ਦਲ 8 ਸੀਟਾਂ ਮੰਗਦਾ ਸੀ, ਪਰ ਬੀਜੇਪੀ 1 ਦੇ ਰਹੀ ਸੀ। ਅਕਾਲੀ ਹੁਣ ਕਹਾਣੀਆਂ ਬਣਾ ਰਹੇ ਨੇ। ਜਿਹੜਾ ਉਹ ਇਹ ਕਹਿੰਦੇ ਆ ਨਾ ਕਿ ਅਸੀਂ ਜੀ ਉਹ ਜਿਹੜਾ ਉਹਨਾਂ ਨੂੰ ਮੁਸਲਮਾਨਾਂ ਨੂੰ ਵਿੱਚ ਲਓ। ਪਹਿਲੀ ਗੱਲ ਤਾਂ ਇਹ ਹੈ ਕਿ ਪਾਰਲੀਮੈਂਟ ਦੇ ਵਿੱਚ ਦੋਵਾਂ ਜੀਆਂ ਨੇ ਨਾਲ ਦੂਸਰੇ ਰਾਜ ਸਭਾ ਦੇ ਜਿਹੜੇ ਮੈਂਬਰ ਸੀ ਸਾਰਿਆਂ ਨੇ ਵੋਟਾਂ ਪਾਈਆਂ। ਇਹਨਾਂ ਨੂੰ ਉਦੋਂ ਸੋਚਣਾ ਚਾਹੀਦਾ, ਉੱਥੇ ਵੋਟਾਂ ਪਾ ਕੇ ਜਦੋਂ ਪੰਜਾਬ ਅਸੈਂਬਲੀ 'ਚ ਆਏ ਆ ਤੇ ਇੱਥੇ ਆਣ ਕੇ ਹੋਰ ਬੋਲਣ ਲੱਗ ਪਏ ਆ। ਇਹ ਤਾਂ ਹੈ ਕੋਈ, ਮੈਨੂੰ ਲੱਗਦਾ ਹੀ ਨਹੀਂ ਵੀ ਇਹ ਕੋਈ ਵਧੀਆ ਗੱਲ ਆ। ਕੋਈ ਪਾਰਟੀ ਜਿਹੜੀ ਹੈ, ਕੋਈ ਚੰਗੀ ਪਾਰਟੀ ਇਸ ਤਰ੍ਹਾਂ ਕਰਦੀ ਆ ਵੀ ਆਪਣੀ ਜ਼ੁਬਾਨ ਤੋਂ ਕੁਛ ਗੱਲ ਕਵੇ ਤੇ ਮੁੜ ਕੇ ਕੁਛ ਕਰੇ। ਸੋ ਇਸ ਵਾਸਤੇ ਇਹ ਆ ਕਿ ਇਹਨਾਂ ਦਾ ਲਾਇਨ ਸਲੂਨ ਹੁਣ ਕੁਛ ਨਹੀਂ। ਅਸਲ ਤੇ ਆ ਵੀ ਜਿਹੜੀ ਉਹ ਬੀਬੀ ਹਰਸਿਮਰਤ ਵਜ਼ੀਰ ਆ ਨਾ, ਉਹ ਜਿਹੜਾ ਵਜ਼ੀਰ ਕਰਕੇ ਉਹ ਮਾੜੇ ਮੋਟੇ ਉਹਨਾਂ ਨਾਲ ਲਮਕੇ ਆ। ਇਹਨਾਂ ਦਾ ਲਾਇਨ ਸਲੂਨ ਜਿਹੜਾ ਵਾ ਉਹ ਕੁਛ ਨਹੀਂਗਾ। ਤੇ ਜੇ ਉਹ ਅੱਜ ਕੱਢ ਦੇਣ ਭਾਰਤੀ ਜਨਤਾ ਪਾਰਟੀ ਵਾਲੇ, ਸਵੇਰੇ ਹੀ ਇਹਨਾਂ ਨੇ ਆਖ ਦੇਣਾ ਵੀ ਇਹ ਬੜੇ ਮਾੜੇ ਆ, ਵੀ ਇਹ ਬੜੀ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ। ਅਸੀਂ ਉੱਥੇ ਸਾਰੇ ਕੰਮ ਦੇ ਵਿੱਚ ਰਹੇ ਹਾਂ। ਇਹ ਉਸ ਦਿਨ ਕਾਫੀ ਸਰਗਰਮ ਜਿਹੜੀਆਂ ਖਬਰਾਂ ਆ ਰਹੀਆਂ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਤੇ ਇਹ ਜਿਹੜੇ ਬਾਦਲ ਦੀ ਪਾਰਟੀ ਆ ਅਕਾਲੀ ਦਲ, ਇਹਨਾਂ ਦੇ ਆਪੋ ਵਿੱਚ ਦੀ ਤੋੜ ਵਿਛੋੜਾ ਹੋ ਰਿਹਾ। ਕੋਈ ਕਾਰਨ ਨਹੀਂ ਵੀ ਨਾ ਤੋੜ ਵਿਛੋੜਾ ਹੋਵੇ। ਸੋ ਉਹੀ ਗੱਲ ਤੁਹਾਡੇ ਸਾਹਮਣੇ ਹੋਈ। ਝਗੜਾ ਤਾਂ ਸੀਟਾਂ ਦਾ ਵਾ। ਸੀਟਾਂ ਜਿਹੜੀਆਂ ਉਹਨਾਂ ਨੇ ਉਹ ਵੇਖ ਲਓ ਤੁਸੀਂ, ਹਰਿਆਣਾ ਵਾਲੇ ਇੱਕ JDU ਵਾਲੇ ਜਿਹੜੇ ਆ ਉਹਨਾਂ ਨੂੰ ਇੱਕ ਨੂੰ 2 ਦਿੱਤੀਆਂ, ਇੱਕ ਨੂੰ 1, ਤੇ ਇਹ ਮੰਗਦੇ 8 ਤੇ ਇਹਨਾਂ ਨੂੰ ਦਿੰਦੇ ਸੀ 1 ਤੇ 1 ਵੀ ਆਂਦੇ ਸ਼ਾਇਦ ਵੀ ਸਾਡੇ ਚੋਣ ਨਿਸ਼ਾਨ ਤੇ ਲੜੋ ਭਾਰਤੀ ਜਨਤਾ ਪਾਰਟੀ ਵਾਲੇ। ਗੱਲ ਤੇ ਸੀਟਾਂ ਦੀ ਤੋਂ ਇਹ ਆਖੇ ਇਹਨਾਂ ਨੇ ਕੀਤਾ, ਇਹ ਉਤਰਾ ਇਹਨਾਂ ਨੇ ਨਹੀਂ ਕੀਤਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਭਵਿੱਖ ਦੀ ਲਾਇੰਸ ਜਿਹੜਾ ਬਿਲਕੁਲ ਨਹੀਂ ਚੱਲ ਸਕਦਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ 9 ਵਿਧਾਇਕਾਂ ਨੇ ਅਕਾਲੀ ਦਲ ਦੀ ਪਿਛਲੀ ਸਰਕਾਰ ਵੇਲੇ ਹੋਏ ਬਿਜਲੀ ਸਮਝੌਤਿਆਂ ਕਾਰਨ ਸੂਬੇ ਦੇ ਲੋਕਾਂ ਨਾਲ ਹੋਏ ਧੱਕੇ ਉਜਾਗਰ ਕੀਤੇ ਨੇ। ਅਕਾਲੀ ਦਲ ਵੱਲੋਂ ਸੂਬੇ ਦੇ ਰਾਜਪਾਲ ਨੂੰ ਦਿੱਤੇ ਮੈਮੋਰੰਡਮ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਉਹਨਾਂ ਖੁਲਾਸਾ ਕੀਤਾ ਕਿ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਣਾਈ ਗਈ ਬਿਜਲੀ ਨੀਤੀ ਵਿੱਚ ਪਿਛਲੀ ਅਕਾਲੀ ਸਰਕਾਰ ਨੇ ਨਿੱਜੀ ਮੁਫਾਦਾਂ ਖਾਤਰ ਫੇਰ ਬਦਲ ਕਰਦਿਆਂ 25 ਸਾਲ ਲਈ ਅਜਿਹੀ ਨਵੀਂ ਨੀਤੀ ਬਣਾ ਦਿੱਤੀ ਕਿ ਅੱਜ ਸੂਬੇ ਦੇ ਲੋਕ ਮਹਿੰਗੀ ਬਿਜਲੀ ਦਾ ਸੰਤਾਪ ਭੋਗ ਰਹੇ ਨੇ। ਉਹਨਾਂ ਬਿਜਲੀ ਦੇ ਮੁੱਦੇ ਤੇ ਪਿਛਲੀ ਸਰਕਾਰ ਵਿੱਚ 10 ਸਾਲਾਂ ਦੌਰਾਨ ਬਿਜਲੀ ਵਿਭਾਗ ਸਾਂਭਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਪਲੇਟਫਾਰਮ ਤੇ ਖੁੱਲੀ ਬਹਿਸ ਕਰਨ ਦਾ ਸੱਦਾ ਦਿੱਤਾ। ਇਹ ਉਹਦਾ ਫੈਸਲਾ ਸੀ। ਅਕਾਲੀ ਸਰਕਾਰ ਨੇ 2007 ਆਉਣ ਤੋਂ ਬਾਅਦ ਇਹ ਸਾਡੇ 2006 ਦੀ ਗੱਲ ਹੈ ਜੀ। ਉਹਦੇ ਵਿੱਚ ਕੈਬਨਿਟ ਦਾ ਫੈਸਲਾ ਸੀ ਕਿ ਕੈਪਟਨ ਗਵਰਨਮੈਂਟ ਦਾ ਫੈਸਲਾ ਸੀਗਾ। ਤੇ ਜਦੋਂ 2007 'ਚ ਅਕਾਲੀ ਦਲ ਦੀ ਗਵਰਨਮੈਂਟ ਆਈ, ਇਹਨਾਂ ਨੇ ਆਉਂਦਿਆਂ ਹੀ 4000 ਮੈਗਾਵਾਟ ਦੇ ਐਗਰੀਮੈਂਟ ਜਿਹੜੇ MOU ਜਿਹੜੇ ਸੀਗੇ ਉਹ ਸਾਈਨ ਕੀਤੇ
ਤੇ ਦੁਬਾਰਾ ਫੈਸਲਾ ਕੀਤਾ ਕਿ ਨਹੀਂ, ਅਸੀਂ ਆਪਣੀ ਕੋਲ ਮਾਈਨ ਤੋਂ ਨਹੀਂ ਕੋਲਾ ਲਵਾਂਗੇ। ਇਹ ਕੋਲਾ ਜਿਹੜਾ ਅਸੀਂ ਕੋਲ ਇੰਡੀਆ ਕੋਲੋਂ ਉਹਨਾਂ ਕੋਲੋਂ ਉਹਨੂੰ ਖਰੀਦਿਆ ਜਾਏਗਾ। ਤੇ ਪਾਵਰ ਪਰਚੇਜ ਜਿਹੜੇ ਐਗਰੀਮੈਂਟ ਕੀਤੇ ਉਹ 25 ਸਾਲ ਦੀ ਪਾਵਰ ਪਰਚੇਜ ਐਗਰੀਮੈਂਟ ਕੀਤੇ, ਜਿਹੜਾ ਇਹਨਾਂ ਨੇ ਗਵਰਨਰ ਸਾਹਿਬ ਨੂੰ ਮਿਲੇ, ਬਹੁਤ ਰੌਲਾ ਪਾਇਆ। ਤੇ ਇਹ ਜਿਹੜੀ ਸਰਪਲਸ ਪਾਲਿਸੀ ਕਿਉਂ ਨਹੀਂ ਬਣਾਈ ਕਿ ਜਿਹੜੀ ਸਾਡੇ ਕੋਲ ਸਰਪਲਸ ਬਿਜਲੀ ਹੋਏਗੀ ਉਹ ਕਿੱਥੇ ਭੇਜਣੀ ਹੈ, ਕਿਸ ਰੇਟ 'ਚ ਭੇਜਣੀ ਹੈ, ਕਿਵੇਂ ਉਹਨੂੰ ਪਾਕਿਸਤਾਨ ਭੇਜਣਾ। ਜਿਹੜੇ ਉਹਨੂੰ ਕਿਹਾ ਸੀ ਕਿ ਹੁਣ ਤੇ ਬਿਜਲੀ ਨਹੀਂ ਹੋਗੀ ਕਿ ਸਿੱਧੀ ਪਾਕਿਸਤਾਨ ਜਾਏਗੀ, ਉਹ ਪਾਕਿਸਤਾਨ ਤੇ ਪਰਨੇ ਕਰੇਗੀ। ਪੰਜਾਬ ਦਾ ਵੀ ਇਹਨਾਂ ਨੇ ਪੱਠਾ ਬਿਠਾ ਕੇ ਰੱਖ ਦਿੱਤਾ। ਅਕਾਲੀ ਸਾਂ 200 ਬਿਜਲੀ ਤੋਂ ਬਾਹਰ ਵੇਚਣ ਲਈ 19 ਟੈਂਡਰ ਇਹਨਾਂ ਨੇ ਲਾਏ ਸੀ ਕਿ ਜਿਹੜੇ ਇਹਨਾਂ ਦੇ ਪਲਾਂਟ ਨੇ ਨਾ 2016 'ਚ ਇਹਨਾਂ ਨੇ 19 ਟੈਂਡਰ ਲਾਏ, ਜਿਨ੍ਹਾਂ ਵਿੱਚ ਬਿਜਲੀ ਦੀ ਕੀਮਤ 3 ਰੁਪਏ 90 ਪੈਸੇ ਪਰ ਯੂਨਿਟ ਰੱਖੀ ਗਈ। ਤੇ ਪੂਰੇ ਦੇਸ਼ ਵਿੱਚ ਕਿਸੇ ਨੇ 3 ਰੁਪਏ 90 ਪੈਸੇ 'ਚ ਇਹਨਾਂ ਦੀ ਬਿਜਲੀ, ਇਹਨਾਂ ਦੇ ਟੈਂਡਰ ਲੱਗੇ ਨੇ, ਇਹਨਾਂ ਦੀ 3 ਰੁਪਏ 90 ਪੈਸੇ 'ਚ ਕਿਸੇ ਨੇ ਬਿਜਲੀ ਨਹੀਂ ਖਰੀਦੀ। ਆਪ ਇਹਨਾਂ ਨੇ ਉਹਨੂੰ 6 ਰੁਪਏ 8 ਰੁਪਏ ਤੱਕ ਲੈਂਦੇ ਨੇ, ਉਹਨਾਂ ਨੂੰ ਲੋਕਾਂ ਨੂੰ ਇਹਨਾਂ ਨੇ ਕਿਹਾ ਕਿ ਇਹ ਲੈ ਲਓ। ਫਿਰ ਬਾਦਲ ਸਰਕਾਰ ਵਿੱਚ ਪਲਾਂਟ ਤੋਂ 5 ਰੁਪਏ ਤੋਂ ਲੈ ਕੇ 6 ਰੁਪਏ 32 ਪੈਸੇ ਬਿਜਲੀ ਇਹਨਾਂ ਨੇ ਕਿਉਂ ਖਰੀਦੀ? ਇਹ ਤੇ ਸੁਖਬੀਰ ਬਾਦਲ ਤੇ ਇਹਨਾਂ ਦਾ ਪਰਿਵਾਰ ਤੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਜਵਾਬ ਦੇਣਗੇ। ਆ ਜਿਹੜੀ ਮੈਂ ਇੱਕ ਸੁਖਬੀਰ ਬਾਦਲ ਨੂੰ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਉਹ ਕਿਸੇ ਵੀ ਚੈਨਲ ਤੇ PTC ਨੂੰ ਛੱਡ ਕੇ ਕਿਸੇ ਵੀ ਚੈਨਲ ਤੇ ਮੈਂ ਉਹਦੇ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ ਕਿ ਉਹ ਆਵੇ ਤੇ ਇਹ ਜਿਹੜੇ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਉੱਥੇ ਲੋਕਾਂ ਦੇ ਵਿੱਚ ਦੱਸਿਆ ਜਾਏ ਤੇ ਉਹਦਾ ਫੈਸਲਾ ਪੰਜਾਬ ਦੇ ਲੋਕ ਕਰਨ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਬ੍ਰੇਕ ਤੋਂ ਬਾਅਦ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਪੰਜਾਬ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਖਹਿਰਾ ਨੇ ਅੱਜ ਅਕਾਲੀ ਆਗੂ ਬੀਬੀ ਜਾਗੀਰ ਕੌਰ ਖਿਲਾਫ ਜ਼ਮੀਨਾਂ ਤੇ ਜਬਰੀ ਕਬਜ਼ਾ ਕਰਨ ਦਾ ਆਰੋਪ ਲਗਾਇਆ। ਅੱਜ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਪਾਲ ਖਹਿਰਾ ਨੇ ਅਕਾਲੀ ਨੇਤਾ ਬੀਬੀ ਜਾਗੀਰ ਕੌਰ ਤੇ ਇਲਜ਼ਾਮ ਲਗਾਇਆ ਕਿ ਭੁਲੱਥ ਹਲਕੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਡੇਰਾ ਹੈ, ਜਿੱਥੇ ਸੰਤ ਪ੍ਰੇਮ ਸਿੰਘ ਦੀ ਸਮਾਧੀ ਹੈ। ਤੇ ਇਸ ਸੰਬੰਧ ਵਿੱਚ ਬੀਬੀ ਜਾਗੀਰ ਕੌਰ ਨੇ ਗਲਤ ਫੈਕਟ ਦੇ ਨਾਲ 3 ਕਨਾਲ 15 ਮਰਲੇ ਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਕਬਜ਼ਾ ਲੈ ਲਿਆ। ਖਹਿਰਾ ਨੇ ਕਿਹਾ ਕਿ ਇਸ ਸੰਬੰਧੀ ਕੇਸ ਵਿੱਚ ਹਾਈ ਕੋਰਟ ਨੇ ਡਿਗਰੀ ਲੈ ਲਈ ਹੈ। ਖਹਿਰਾ ਨੇ ਬੀਬੀ ਜਾਗੀਰ ਕੌਰ ਤੇ ਇਲਜ਼ਾਮ ਲਗਾਇਆ ਕਿ ਉਹ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਚੜ੍ਹਵੇ ਚੜਾਵੇ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ। ਬਾਬਾ ਵਰਿੰਦਰ ਸਿੰਘ ਜੀ ਦਾ ਬੀਬੀ ਜਗੀਰ ਕੌਰ ਨਾਲ ਪੁਰਾਣਾ ਪ੍ਰਾਪਰਟੀ ਦਾ ਡਿਸਪਿਊਟ ਚੱਲਦਾ ਵਾ। ਪ੍ਰਾਪਰਟੀ ਦਾ ਡਿਸਪਿਊਟ ਸਾਰੀ ਦੁਨੀਆ ਦੇ ਹੁੰਦੇ, ਕੋਈ ਹਰਜ ਵਾਲੀ ਗੱਲ ਨਹੀਂ ਕੀ। ਲੇਕਿਨ ਬੀਬੀ ਜਗੀਰ ਕੌਰ ਨੇ ਫਾਲਸ ਫੈਕਟਸ ਅਦਾਲਤਾਂ ਦੇ ਸਾਹਮਣੇ ਸਟੇਟ ਕਰਕੇ ਇੱਕ ਉਹਨਾਂ ਨੇ ਡਿਗਰੀ ਹਾਸਲ ਕੀਤੀ ਆ ਫਰੋਮ ਦੀ ਹਾਈ ਕੋਰਟ ਬਾਈ ਹੁਡਵਿੰਕਿੰਗ ਦੀ ਹਾਈ ਕੋਰਟ, ਬਾਈ ਹੁਡਵਿੰਕਿੰਗ ਮਿਸਲੀਡਿੰਗ ਦੀ ਕੋਰਟਸ ਕਿ ਟੋਟਲ ਲੈਂਡ ਇਨ ਕੁਐਸਚਨ 2.5 ਏਕੜ ਆ ਮੰਨ ਲਿਆ, ਪਰ ਉਹਨਾਂ ਨੇ ਇਹ ਜਿਹੜਾ ਫੈਕਟ ਛੁਪਾ ਲਿਆ ਕਿ ਇਹ 3 ਕਨਾਲ 15 ਮਰਲੇ ਦੇ ਵਿੱਚ ਖਸਰਾ ਨੰਬਰ 270 ਦੇ ਵਿੱਚ ਗੁਰਦੁਆਰਾ ਸਾਹਿਬ ਉਸਾਰਿਆ ਹੋਇਆ ਵਾ। ਉਹਨਾਂ ਨੇ ਐਗਰੀਕਲਚਰ ਲੈਂਡ ਕਹਿ ਕੇ ਸ਼ੀ ਵੈਂਟ ਅਪ ਟਿਲ ਦਾ ਹਾਈ ਕੋਰਟ। ਅਨਫੋਰਚੂਨੇਟਲੀ ਬਾਬਾ ਵਰਿੰਦਰ ਸਿੰਘ ਜੀ ਜਿਹੜੇ ਅਸਲ ਤੱਤ ਸੀਗੇ ਉੱਥੇ ਪ੍ਰੈਜ਼ੈਂਟ ਨਹੀਂ ਕਰ ਸਕੇ ਤੇ ਬੀਬੀ ਜਗੀਰ ਕੌਰ ਨੇ ਉਸ 2.5 ਏਕੜ ਦੀ ਸਮੇਤ ਖਸਰਾ ਨੰਬਰ 270 3 ਕਨਾਲ 15 ਮਰਲੇ ਗੁਰਦੁਆਰਾ ਸਾਹਿਬ ਦੀ ਡਿਕਰੀ ਆਪਣੇ ਹੱਕ 'ਚ ਕਰਾ ਲਈ। ਉਹ ਗੁਰਦੁਆਰੇ ਦੀ ਜਿਹੜੀ ਆਮਦਨ ਹੈ, ਮੈਨੂੰ ਤਾਂ ਪਾਇਲ ਹੋਣਾ ਨੇ ਦੱਸਿਆ ਜਾਂ ਬਾਬਾ ਜੀ ਦੱਸਦੇ ਨੇ ਕਿ ਔਸਤਨ 5 ਅਖੰਡ ਪਾਠ ਤੱਕ ਕੰਟੀਨਿਊਸਲੀ ਚੱਲਦੇ ਨੇ। 10,000 ਰੁਪਇਆ ਇੱਕ ਅਖੰਡ ਪਾਠ ਦੀ ਸੇਵਾ ਚੜਾਉਂਦੇ ਨੇ। 50,000 ਤੱਕ ਇਕੱਲੇ ਅਖੰਡ ਪਾਠਾਂ ਦੀ ਆਮਦਨੀ ਹੈ। ਦੇਅਰ ਆਫਟਰ
12 ਮਹੀਨੇ 365 ਦਿਨ ਉੱਥੇ ਲਗਾਤਾਰ ਲੋਕ ਮੱਥਾ ਟੇਕਦੇ ਨੇ। ਕੋਈ ਔਲਾਦ ਮੰਗਦਾ, ਕੋਈ ਬਾਹਰ ਜਾਣ ਨੂੰ ਆਪਣੇ ਬੱਚਿਆਂ ਦੀ ਅਰਦਾਸ ਕਰਦਾ, ਕੋਈ ਪੇਰੈਂਟਸ ਦੇ ਵਾਸਤੇ ਕਰਦਾ, ਕੋਈ ਵਪਾਰ ਵਾਸਤੇ ਕਰਦਾ। ਬੇਤਹਾਸ਼ਾ ਲੋਕ ਚੜਾਵਾ ਚੜ੍ਹਦੇ ਨੇ। ਇਟ ਇਜ਼ ਕਰੋੜਸ ਐਂਡ ਕਰੋੜਸ ਆਫ ਰੁਪੀਜ਼ ਇਨਕਮ। ਫਿਰ 3 ਦਿਨ ਲਗਾਤਾਰ ਮੇਲਾ ਚੱਲਦਾ। ਸਾਰੇ ਇਸ ਏਰੀਆ ਤੋਂ ਵਿੱਚੋਂ ਲੋਕ ਆਪਣੇ ਆਪ ਆਪਣੀ ਮਰਜ਼ੀ ਨਾਲ ਬਹੁਤ ਕੁਝ ਕੰਟਰੀਬਿਊਟ ਕਰਦੇ, ਗਹਿਣੇ ਵੀ ਕੰਟਰੀਬਿਊਟ ਕਰਦੇ ਨੇ। ਵੇਅਰ ਇਜ਼ ਦੈਟ ਮਨੀ ਗੋਇੰਗ? Nobody has known whether it goes for elections, whether it goes for to the Badal family. It is anybody's guess. ਸੀਨੀਅਰ ਵਕੀਲ ਐਚ.ਐਸ. ਫੂਲਕਾ ਲੰਬੇ ਸਮੇਂ ਤੋਂ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜ ਰਹੇ ਨੇ। ਇਸ ਸਭ ਦਰਮਿਆਨ ਫੂਲਕਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਕੋਰਟ ਦੇ ਜੱਜ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ। ਸੋਮਵਾਰ ਨੂੰ ਜਦ ਫੂਲਕਾ ਸਿੱਖ ਕਤਲੇਆਮ ਨਾਲ ਜੁੜੇ ਇੱਕ ਕੇਸ ਦੀ ਸੁਣਵਾਈ ਲਈ ਦਿੱਲੀ ਦੇ ਰਾਉਜ ਐਵੇਨਿਊ ਕੋਰਟ ਪਹੁੰਚੇ ਤਾਂ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਹਰਜੋਤ ਸਿੰਘ ਭੱਲਾ ਨੇ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵਾਲੀ ਚਿੱਠੀ ਬਾਰੇ ਦੱਸਿਆ। ਇਸੇ ਫੂਲਕਾ ਨੇ ਕਿਹਾ ਕਿ ਉਹ 35 ਸਾਲ ਤੋਂ ਇਹ ਲੜਾਈ ਲੜ ਰਹੇ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਰਾਉਜ ਐਵੇਨਿਊ ਕੋਰਟ 1984 ਕਤਲੇਆਮ ਨਾਲ ਜੁੜੇ ਮਾਮਲਿਆਂ ਵਿੱਚ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਨੇ। ਸੀਬੀਆਈ ਇਸ ਮਾਮਲੇ ਵਿੱਚ ਟਾਈਟਲਰ ਨੂੰ 3 ਵਾਰ ਕਲੀਨ ਚਿੱਟ ਦੇ ਚੁੱਕੀ ਹੈ, ਪਰ ਅਦਾਲਤ ਨੇ ਸੀਬੀਆਈ ਨੂੰ ਇਸ मामले में आगे जांच के निर्देश देते सन। मैं पीड़ितों की तरफ से शुरू से उस केस में पेश हो रहा हूँ। तो जब आज पेश हुए कोर्ट के आगे तो जज साहब ने मुझे कहा कि भी एक लेटर मिली है, जज साहब को मिली है लेटर, और उसमें कुछ लोगों के नाम हैं और पर्टिकुलरली उन्होंने मेरा कहा कि आपको जान से मारने की धमकी उसमें दी हुई है। तो विजय उन्होंने बताया। तो ये मतलब कि पहले तो देखो ये गवाहों को धमकियाँ आती रहती थी और वकीलों को आती रहती थी, कोई बड़ी बात नहीं। तो अब उन्होंने लेटर जज को लिखी है, जज को लिख के ये कहा है। तो मैंने तो जज साहब को कहा, मैं कि देखो जहाँ तक तो मेरा सवाल है, तो मैं कहा 35 साल में मैंने तो बहुत कुछ देखा है, मैं तो जरा इससे कोई मेरे ऊपर तो फ़र्क नहीं पड़ने वाला। पर जज साहब ने कहा कि बहुत सीरियस बात है। और ये कोर्ट ने ये हाई कोर्ट को ये लेटर भेज दी है और हाई कोर्ट को कहा है कि इसके ऊपर एक्शन किया जाए। और मैं भी अब चीफ जस्टिस साहब को मिलूँगा कि इसके ऊपर बड़ा स्ट्रिक्ट एक्शन होना चाहिए कि जो पता चला है कि और लोगों के नाम है, कुछ गवाहों के भी नाम है, वो बहुत सीरियस बात है। और लेटर जज को लिखी है, वो ये भी बहुत सीरियस बात है। तो उसके लिए हम कार्रवाई जरूर करेंगे। मैं चीफ जस्टिस हाई कोर्ट को मिलूँगा इसके लिए और उनको कहूँगा कि इसके ऊपर फौरन कार्रवाई की जाए। पंजाब पुलिस ने डीजीपी दिनकर गुप्ता खिलाफ कैट के फैसले ਨੂੰ पंजाब हरियाणा हाई कोर्ट ने रोक ਦਿੱਤਾ ਹੈ। ਇਸ ਨਾਲ पंजाब सरकार ਤੇ ਡੀਜੀਪੀ ਨੂੰ ਵੱਡੀ ਰਾਹਤ ਮਿਲੀ ਹੈ। पंजाब ਤੇ हरियाणा हाई कोर्ट ਨੇ ਦੋਵਾਂ ਪਹਿਲੂਆਂ ਤੇ ਬਹਿਸ ਕਰਨ ਤੇ कैट ਦੇ ਫੈਸਲੇ ਤੇ ਸਟੇ ਲਗਾ ਦਿੱਤਾ ਹੈ। ਇਸ ਦੇ ਨਾਲ ਹੀ यूपीएससी ਤੇ पंजाब सरकार ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਹੈ ਕਿ ਇਹ ਸਪਸ਼ਟ ਕੀਤਾ ਜਾਵੇ ਕਿ ਦਿਨਕਰ ਗੁਪਤਾ ਦਾ ਨਾਮ ਸਭ ਤੋਂ ਉੱਤੇ ਰੱਖਣ ਦਾ ਕੀ ਕਾਰਨ ਸੀ। ਮਾਮਲੇ ਦੀ ਅਗਲੀ ਸੁਣਵਾਈ 26 फरवरी ਤੇ ਪੈ ਗਈ ਹੈ। मैटर आज इंटरम ऑर्डर्स के लिए कोर्ट के अंदर लगा हुआ था, इंटरम ऑर्डर्स की कंसिडरेशंस के लिए, और कोर्ट ने दोनों साइड को सुनने के बाद अगली डेट 26 फरवरी नियुक्त की है आगे हियरिंग के लिए या प्रोसीडिंग्स के लिए, और तब तक कुछ एफिडेविट फाइल करने के लिए कहे हैं और कैट का ऑर्डर स्टे कर दिया गया। ਤਰਨਤਾਰਨ ਦੇ ਇਲਾਕੇ ਵਿੱਚ ਈਸਾਈ ਭਾਈਚਾਰੇ ਵੱਲੋਂ ਸਿੱਖਾਂ ਨੂੰ ਜਬਰੀ ਈਸਾਈ ਬਣਾਉਣ ਦੇ ਦੋਸ਼ ਲਗਾ ਅੱਜ ਕੁਝ ਸਿੱਖ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕੀਤੀ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੁਝ ਈਸਾਈ ਪ੍ਰਚਾਰਕ ਸਿੱਖਾਂ ਦੇ ਘਰਾਂ ਵਿੱਚ ਵੜ ਕੇ ਉਹਨਾਂ ਨੂੰ ਜਬਰਨ ਧਰਮ ਤਬਦੀਲੀ ਕਰਵਾ ਰਹੇ ਨੇ। ਇਸੇ ਸੰਬੰਧੀ ਅੱਜ ਉਹਨਾਂ ਇੱਕ ਸ਼ਿਕਾਇਤ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਧਿਕਾਰੀਆਂ ਨੂੰ ਸੌਂਪਿਆ। ਸਿੱਖ ਆਗੂਆਂ ਨੇ ਮੰਗ ਕੀਤੀ ਕਿ ਇਸ ਸੰਬੰਧੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਾਂ। ਇੱਥੇ ਮੰਗ ਪੱਤਰ ਲੈ ਕੇ ਆਏ ਹਾਂ ਕਿ ਜੋ ਗਿਆਨੀ ਜਸਵੰਤ ਸਿੰਘ ਜੀ ਹੈੱਡ ਪ੍ਰਚਾਰਕ ਹਨ, ਬਹੁਤ ਕੌਮ ਦੇ ਹੀਰੇ ਹਨ, ਜਿਨ੍ਹਾਂ ਦੇ ਉੱਪਰ ਖੇਮਕਰਨ ਥਾਣੇ ਦੇ ਭਿੱਖੀਵਿੰਡ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਪਾਦਰੀਆਂ ਵੱਲੋਂ, ਕਿਉਂਕਿ ਇਹ ਅੱਜ ਜਿਹੜੇ ਪਾਦਰੀ ਬਣੇ ਨੇ ਇਹਨਾਂ ਦੇ ਯਿਸੂ ਮਸੀਹ ਇੰਨਾ ਖੁਸ਼ ਨਹੀਂ ਹੋਣਾ, ਕਿਉਂਕਿ ਇਹ ਲੋਕਾਂ ਨੂੰ ਲਾਲਚ ਦੇ ਕੇ ਸਿੱਖਾਂ ਦੇ ਘਰਾਂ 'ਚ ਜਾ ਕਰਕੇ ਉਹਨਾਂ ਨੂੰ ਗੁੰਮਰਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਕੇ ਈਸਾਈ ਬਣਾ ਰਹੇ ਨੇ। ਤੇ ਇਹ ਕਿਤੇ ਵੀ ਇਹਨਾਂ ਦੀ ਬਾਈਬਲ ਦੇ ਵਿੱਚ ਨਹੀਂ ਲਿਖਿਆ ਹੋਇਆ ਕਿ ਲੋਕਾਂ ਨੂੰ ਲਾਲਚ ਦੇ ਕਰਕੇ ਸਿੱਖਾਂ ਨੂੰ ਈਸਾਈ ਬਣਾਇਆ ਜਾਵੇ। ਸਿੱਖ ਧਰਮ ਵੀ ਇੱਕ ਬੜਾ ਸਤਿਕਾਰਯੋਗ ਧਰਮ ਹੈ, ਜਿੰਨੇ ਥਾਵਾਂ ਤੇ ਕੁਰਬਾਨੀਆਂ ਤੇ ਸਵਾਵਾਂ ਦੀ ਗੱਲ ਕਰਦੇ ਅੱਜ ਵੀ ਤੇ ਪਹਿਲਾਂ ਤੋਂ ਕਰਦੇ ਆ ਰਹੇ ਨੇ। ਤੇ ਜਿਹੜਾ ਇਹ ਯਿਸੂ ਮਸੀਹ ਧਰਮ ਹੈ, ਅਸੀਂ ਇਹਨਾਂ ਦੇ ਹੈਡ ਜਿਹੜੇ ਨੇ
ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਬਾਜ਼ ਆ ਜਾਣ, ਇਹ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਮਾੜਾ ਬੋਲ ਕਰਕੇ, ਨੀਵਾਂ ਖਵਾ ਕਰਕੇ ਤੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਲਾਲਚ ਦੇ ਕਰਕੇ ਜਿਹੜਾ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅਸੀਂ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਅੱਜ ਸਿੱਖਾਂ ਦੇ ਘਰ ਜਨਮ ਲੈ ਕਰਕੇ ਈਸਾ ਜਾਂ ਕ੍ਰਿਸਚਨ ਬਣ ਰਹੇ ਨੇ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਾ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਭਾਂਡੇ ਬਣਾ ਦੇਣ, ਉਹਨਾਂ ਨਾਲ ਬਿਲਕੁਲ ਮਿਲਵਰਤਨ ਨਾ ਰੱਖਣ। ਜਿਹੜੇ ਅੱਜ ਆਪਣੇ ਘਰਾਂ ਦੇ ਵਿੱਚ ਕੋਈ ਵੀ ਸਾਈ ਬਣ ਕੇ ਤੇ ਆਪਣੀ ਬੇਟੀ ਦਾ ਆਨੰਦਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਗਾੜੀ ਕਰਦਾ, ਉਹ ਬਿਲਕੁਲ ਉਹਨਾਂ ਨੂੰ ਕਰਨ ਨਾ ਦਿੱਤੇ ਜਾਣ। ਅਸੀਂ ਸ੍ਰੀ ਅਕਾਲ ਤਖਤ ਦੇ ਜਥੇਦਾਰਾਂ ਕੋਲੋਂ ਵੀ ਮੰਗ ਕਰਦੇ ਹਾਂ ਕਿ ਇਹ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਜਿਹੜੇ ਜਬਰੀ ਜਿਨ੍ਹਾਂ ਨੂੰ ਅਸਾਈ ਬਣਾਇਆ ਜਾ ਰਿਹਾ ਹੈ, ਉਹ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਇਹਨਾਂ ਨੂੰ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੱਤੇ ਜਾਣ ਤੇ ਨਾ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਕੋਈ ਭਾਂਡੇ ਤੇ ਨਾ ਸਿੱਖ ਕੌਮ ਇਹਨਾਂ ਨਾਲ ਮਿਲਵਰਤਨ ਕਰਨ। ਸੰਗਰੂਰ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦ ਇੱਕ ਸਰਕਾਰੀ ਦਫ਼ਤਰ ਵਿੱਚ ਗੋਲੀ ਚੱਲ ਗਈ। ਵਾਟਰ ਐਂਡ ਸੀਵਰੇਜ ਬੋਰਡ ਵਿੱਚ ਇਹ ਵਾਰਦਾਤ ਹੋਈ। ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ, ਜਿਸ ਦੌਰਾਨ ਆਪਸੀ ਬਹਿਸਬਾਜ਼ੀ ਹੋ ਗਈ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਬਰਨਾਲਾ ਵਿੱਚ ਤਾਇਨਾਤ ਸੀਵਰੇਜ ਬੋਰਡ ਦੇ ਐਸਡੀਓ ਨੇ ਗੋਲੀ ਚਲਾ ਦਿੱਤੀ। ਐਸਡੀਓ ਵੱਲੋਂ ਚਲਾਈ ਗੋਲੀ 2 ਮੁਲਾਜ਼ਮਾਂ ਦੇ ਜਾ ਵੱਜੀ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਐਸਡੀਓ ਵੱਲੋਂ ਗੋਲੀ ਜ਼ਮੀਨ ਤੇ ਚਲਾਈ ਗਈ ਸੀ ਜੋ ਮੁਲਾਜ਼ਮਾਂ ਦੇ ਜਾ ਵੱਜੀ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਸਡੀਓ ਹੈ ਜੀ ਸੀਵਰੇਜ ਬੋਰਡ ਵਿੱਚ। ਹਰਸ਼ਰਨਜੀਤ ਸਿੰਘ ਜੀ ਸੀਵਰੇਜ ਬੋਰਡ ਵਿੱਚ। ਬਰਨਾਲੇ ਜੀ, ਬਰਨਾਲਾ। ਕਿਸ ਸੰਬੰਧ ਚ ਆਏ ਸੀ ਅੱਜ ਇੱਥੇ? ਕੋਈ ਬੰਦੇ ਲੈ ਕੇ ਉਹੀ TADA ਦੇ ਬਿੱਲ ਪਿੱਛੇ ਹੀ ਆਇਆ ਸੀ ਇਹਨਾਂ ਕੋਲ। ਤੇ ਪਿਛਲੇ ਵਾਰੀ ਜਦੋਂ ਆਇਆ ਸੀ ਅਸੀਂ ਕਿਹਾ ਤੂੰ ਗਾਲਾਂ ਗੂਲਾਂ ਕਿਉਂ ਕੱਢ ਰਿਹਾ ਹੈਗਾ, ਵੀ ਉਹ ਲੇਡੀਜ਼ ਵੀ ਖੜੇ ਸੀਗੇ ਵੀ ਤੁਸੀਂ ਤੁਹਾਡਾ ਅੰਦਰ ਆ ਉਹ ਕਰੋ ਆਪਣਾ। ਤੇ ਅੱਜ ਆਇਆ, ਮੈਂ ਮੌਕਾ ਦੇਖਣ ਗਿਆ ਹੋਇਆ ਸੀਗਾ। ਮੇਰਾ ਕਿਹੜਾ ਸੀਨੀਅਰ ਅਸ਼ੋਕ ਕੁਮਾਰ ਜੀ, ਉਹਨਾਂ ਨੂੰ ਆ ਕੇ ਕਹਿੰਦਾ ਉਹ ਕਿੱਥੇ ਆ, ਉਹਨੂੰ ਬੁਲਾ। ਤੇ ਉਹ ਕਦੋਂ ਮੈਂ ਆਇਆ, ਮੈਨੂੰ ਕਹਿੰਦਾ ਵੀ ਉਹ ਐਸਡੀਓ ਆਇਆ ਹੋਇਆਗਾ, ਬੰਦੇ ਨਾਲ ਲੈ ਕੇ ਆਇਆ ਹੋਇਆਗਾ, ਵੀ ਉਹ ਕਹਿੰਦਾ ਬੁਲਾ ਕਿੱਥੇ ਆ। ਮੈਂ ਆਪਣੇ ਪ੍ਰਧਾਨ ਜੀ, ਸਾਡੇ ਰਮੇਸ਼ ਕੁਮਾਰ ਬਾਗੜੀ ਜੀ ਪ੍ਰਧਾਨ ਨੇ ਯੂਨੀਅਨ ਦੇ, ਅਸੀਂ ਉਹਨਾਂ ਨੂੰ ਮੋਬਾਈਲ ਕੀਤਾ ਵੀ ਐਂ ਕਰਕੇ ਆ ਜਾਓ। ਇਹ ਆਪਣਾ 4-5 ਮੈਂਬਰ ਯੂਨੀਅਨ ਦੇ ਲੈ ਕੇ ਆ ਗਏ। ਇਹ ਜਦੋਂ ਉਰੇ ਆ ਕੇ ਆਏ, ਕਹਿੰਦਾ ਹਾਂਜੀ ਦੱਸੋ ਜੀ ਕੀ ਗੱਲ ਹੈ ਜੀ। ਉਹ ਬਾਹਰ ਨਿਕਲ ਗਏ, ਉਹਨੇ ਜ਼ਮੀਨ ਤੇ ਫਾਇਰ ਮਾਰਿਆ ਜੀ। ਇੱਕ ਸਾਡਾ ਬਲਕਾਰ ਸਿੰਘ ਡਰਾਈਵਰ ਆ, ਉਹਦੇ ਲੱਗਿਆ ਤੇ ਮੇਰੇ ਪੈਰ ਤੇ ਲੱਗਿਆ। ਅੱਛਾ ਵਰਮਾ ਜੀ, ਇਹ ਹੁਣੇ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਐਸਡੀਓ ਹੈਗਾ ਸੀਵਰੇਜ ਬੋਰਡ ਦਾ ਹਰਸ਼ਰਨ ਸਿੰਘ, ਵੀ ਉਹਦਾ ਇੱਥੇ ਪੈਸੇ ਦੇ ਬਿੱਲ ਪਾਸ ਨਹੀਂ ਹੋਏ, ਉਹਦੇ ਕਰਕੇ ਤਕਰਾਰ ਕਰਕੇ ਜਾਂਦਾ ਹੋਇਆ ਇੱਕ ਫਾਇਰ ਜਿਹੜਾ ਹੈ ਧਰਤੀ ਤੇ ਮਰ ਗਿਆ। ਉਹਦੇ ਨਾਲ ਜਿਹੜੇ 2 ਬੰਦੇ ਥੋੜੇ ਜਿਹੇ ਇੰਜਰਡ ਹੋਏ ਆ। ਓਕੇ, ਇਸ਼ੂ ਪਤਾ ਲੱਗਿਆ ਵੀ ਕੀ ਸੀ? ਇਹਨਾਂ ਦਾ ਕੋਈ ਦੱਸ ਰਹੇ ਵੀ ਬਿੱਲ ਨਹੀਂ ਸੀ ਕੋਈ ਪਾਸ ਹੋਇਆ, ਉਸ ਸੰਬੰਧ ਵਿੱਚ ਇਸ ਬੋਰਡ 'ਚ ਆਇਆ ਸੀ। ਵੈਸੇ ਹੈ ਬਰਨਾਲੇ ਦਾ। ਕਿੰਨੇ ਕੁ ਵਜੇ ਦੀ ਘਟਨਾ ਹੈ ਇਹ ਜਸਟ ਹੁਣ ਤੋਂ ਮੇਰੇ ਖਿਆਲ 10-15 ਮਿੰਟ ਦੀ ਪਹਿਲਾਂ ਹੋਣੀ। ਓਕੇ, ਹਜੇ ਉਹਨੂੰ ਫੜਨ ਦੀ ਕੋਸ਼ਿਸ਼ ਹੈ? ਹਾਂਜੀ, ਬਸ ਜੋ ਮਾਮਲਾ ਦਰਜ ਕਰਕੇ ਜੋ ਔਨ ਮੈਟਰ ਕਰ ਵੀ ਕਰ ਰਹੇ ਹਾਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਗਾ ਸਥਿਤ ਡੀਸੀ ਦਫ਼ਤਰ ਅੱਗੇ 3 ਰੋਜ਼ਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਕੜਾਕੇ ਦੀ ਠੰਡ ਤੇ ਮੀਂਹ ਦੇ ਬਾਵਜੂਦ ਕਿਸਾਨ ਰਾਤ ਸਮੇਂ ਵੀ ਡਟੇ ਰਹੇ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਪਰਾਲੀ ਸਾਂਭਣ ਦਾ ਨੁਕਸਾਨ ਰਹਿਤ ਪੱਕਾ ਹੱਲ ਲੱਭਣਾ ਚਾਹੀਦਾ ਹੈ, ਕਿਉਂਕਿ ਪਰਾਲੀ ਖੇਤ ਵਿੱਚ ਵਾਹ ਕੇ ਅਗਲੀ ਫਸਲ ਬੀਜਣ ਨਾਲ ਪੈਦਾ ਹੁੰਦੀ ਸੁੰਡੀ ਕਾਰਨ ਫਸਲ ਦਾ ਭਾਰੀ ਨੁਕਸਾਨ ਹੁੰਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪਰਾਲੀ ਸਾੜਨ ਲਈ ਮਜਬੂਰ ਕਿਸਾਨਾਂ ਸਿਰ ਮੜੇ ਨਾਜਾਇਜ਼ ਮੁਕੱਦਮੇ ਰੱਦ ਕੀਤੇ ਜਾਣ ਤੇ ਜਮਾਬੰਦੀਆਂ ਵਿੱਚ ਲਾਲ ਐਂਟਰੀਆਂ ਖਾਰਜ ਕੀਤੀਆਂ ਜਾਣ। ਸਾਡੇ ਕੋਲੇ ਕਿਸੇ ਵੀ ਥਾਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਹਿੰਮਤ ਨਹੀਂ ਕੀਤੀ, ਯਤਨ ਨਹੀਂ ਕੀਤਾ। ਜਿਹੜੀ ਗੱਲ ਸਾਬਤ ਕਰਦੀ ਹੈ ਕਿ ਸਰਕਾਰ ਦੇ ਮਨ 'ਚ ਤੇ ਇਹਦੇ ਅਧਿਕਾਰੀਆਂ ਦੇ ਮਨ 'ਚ ਕਿਸਾਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਜਿਹੜੇ ਰਾਤ ਨੂੰ ਵਰਦੇ ਮੀਂਹ 'ਚ ਵੀ ਬੈਠੇ ਰਹੇ ਆ, ਕੜਾਕੇ ਦੀ ਠੰਡ ਵਿੱਚ ਵੀ ਧਰਨੇ ਮਾਰ ਰਹੇ ਆ, ਖੁਦਕੁਸ਼ੀਆਂ ਦਾ ਸ਼ਿਕਾਰ ਵੀ ਹੋ ਰਹੇ ਆ, ਕਰਜ਼ਿਆਂ ਥੱਲੇ ਦੱਬੇ ਹੋਏ। ਸਗੋਂ ਉਲਟਾ ਆਹ ਪਰਾਲੀ ਦੇ ਜੁਰਮਾਨੇ ਤੇ ਹੋਰ ਅਨੇਕਾਂ ਮੁਕੱਦਮੇ ਦਰਜ ਕਰਕੇ ਪਰੇਸ਼ਾਨ ਕਰ ਰਹੀ ਹੈ ਸਰਕਾਰ। ਇਹਦੇ ਵਿਰੁੱਧ ਕਿਸਾਨਾਂ ਦਾ ਰੋਹ ਹੋਰ ਭਖਦਾ ਜਾਂਦਾ ਦਿਨੋਂ ਦਿਨ ਤੇ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਕਾਇਦਾ ਰਣਨੀਤੀ ਤੈਅ ਕਰਕੇ ਕੱਲ ਨੂੰ ਅਸੀਂ ਵਿਚਾਰ ਕਰਾਂਗੇ ਵੀ ਸੰਘਰਸ਼ ਨੂੰ ਹੋਰ ਕਿਵੇਂ ਤੇਜ਼ ਕਰਨਾ। ਉਧਰ ਹੁਸ਼ਿਆਰਪੁਰ ਵਿੱਚ ਵੀ ਕਿਸਾਨਾਂ ਨੇ ਅੱਜ ਧਰਨਾ ਪ੍ਰਦਰਸ਼ਨ ਕੀਤਾ। ਅਵਾਰਾ ਪਸ਼ੂਆਂ ਤੋਂ ਪਰੇਸ਼ਾਨ ਹੁਸ਼ਿਆਰਪੁਰ ਦੇ ਕਸਬੇ ਟਾਂਡਾ ਦਸੂਆ ਤੇ ਲਾਗਲੇ ਇਲਾਕਿਆਂ ਦੇ ਕਿਸਾਨਾਂ ਨੇ ਦੁਆਬਾ ਕਿਸਾਨ ਕਮੇਟੀ ਦੇ ਸਹਿਯੋਗ ਨਾਲ ਅਵਾਰਾ ਪਸ਼ੂਆਂ ਨੂੰ ਫੜ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਛੱਡ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਬਾਵਜੂਦ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ।
ਕਿਸਾਨ ਆਗੂਆਂ ਨੇ ਕਿਹਾ ਕਿ ਆਏ ਦਿਨ ਇਹਨਾਂ ਆਵਾਰਾ ਪਸ਼ੂਆਂ ਕਾਰਨ ਸੜਕੀ ਹਾਦਸੇ ਵੱਧ ਰਹੇ ਨੇ ਤੇ ਕਈ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਨੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰ ਇਸ ਸਮੱਸਿਆ ਦੇ ਹੱਲ ਦੀ ਅਪੀਲ ਕੀਤੀ ਗਈ, ਪਰ ਹੱਲ ਨਾ ਨਿਕਲਦਾ ਦੇਖ ਅੱਜ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਇਹ ਮਸਲਾ ਹੈ ਜਿਹੜੇ ਆਵਾਰਾ ਪਸ਼ੂ ਆ, ਇਹ ਸਾਡੇ ਕਿਸਾਨਾਂ ਦੀਆਂ ਸਾਰਿਆਂ ਦੀਆਂ ਫਸਲਾਂ ਬਰਬਾਦ ਕਰ ਰਹੇ ਆ। ਜਦੋਂ ਫਸਲ ਬੀਜਦੇ ਆ ਇਹਨੂੰ ਉੱਪਰੋਂ ਖਾ ਲੈਂਦੇ ਆ, ਤਹਿਸ ਨਹਿਸ ਕਰ ਦਿੰਦੇ ਇਹ ਫਸਲਾਂ ਨੂੰ। ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀਆਂ ਵੀ ਕੀਤੀਆਂ, ਅਪੀਲਾਂ ਵੀ ਕਰ ਰਹੇ ਹਾਂ ਕਿ ਇਹਨਾਂ ਦਾ ਕੋਈ ਢੁਕਵਾਂ ਜਿਹੜਾ ਪ੍ਰਬੰਧ ਕੀਤਾ ਜਾਵੇ, ਜਾਂ ਇਹਨਾਂ ਨੂੰ ਸਾਨੂੰ ਗਊਸ਼ਾਲਾ ਦੱਸ ਦਿਓ, ਉੱਥੇ ਅਸੀਂ ਇਹਨਾਂ ਨੂੰ ਛੱਡਿਆ ਆਈਏ। ਪਰ ਜਦੋਂ ਗਊਸ਼ਾਲਾ ਵਾਲੇ ਤੋਂ ਪੁੱਛਦੇ ਆ 5-5000 ਰੁਪਈਆ ਮੰਗਦੇ ਆ ਪਰ ਡੰਗਰ ਦਾ, ਕਿਉਂਕਿ ਉਹ ਨਾ ਦੇਣ ਵਾਸਤੇ ਜਿਹੜਾ ਕਿਸਾਨ ਸਮਰੱਥ ਨਹੀਂ ਹੈਗਾ ਆ। ਤੇ ਕੱਲ ਸਾਡੇ ਕਿਸਾਨ ਵੀਰ ਗਏ ਸੀ ਇਕੱਠੇ ਹੋ ਕੇ ਐਸਡੀਐਮ ਦਸੂਹਾ ਸਾਹਿਬ ਦੇ ਕੋਲ, ਔਰ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਸੀਗਾ ਕਿ ਅਸੀਂ ਜਿਹੜੇ ਗਾਈਆਂ ਵੱਛੇ ਆਵਾਰਾ ਜਿਹੜੇ ਉਹ ਫੜੇ ਹੋ ਆ, ਉਹਨਾਂ ਦਾ ਕੋਈ ਹੱਲ ਕਰ ਦਿਓ, ਕਿਸੇ ਪਾਸੇ ਇਹਨਾਂ ਨੂੰ ਭੇਜ ਦਿਓ ਗਊਸ਼ਾਲਾ ਦੇ ਵਿੱਚ। ਪਰ ਉਹਨਾਂ ਨੇ ਵੀ ਗਾਹ ਤੋਂ ਗਾਹ ਜਿਹੜਾ ਕੰਮ ਲਮਕਾ ਕੇ ਕੋਈ ਹਾਸੋਹੀਣੀ ਵਾਲੇ ਕੰਮ ਕੀਤਾ, ਕੋਈ ਸਾਨੂੰ ਢੁਕਵਾਂ ਜਵਾਬ ਜਿਹੜਾ ਨਹੀਂ ਦਿੱਤਾ। ਇਸ ਕਰਕੇ ਦੁਖੀ ਹੋ ਕੇ ਅੱਜ ਅਸੀਂ ਇੱਥੇ ਲੈ ਆਏ ਹਾਂ। ਜੇ ਕੋਈ ਹੱਲ ਹੁੰਦਾ ਠੀਕ ਆ, ਨਹੀਂ ਤਾਂ ਅਸੀਂ ਇਹਨਾਂ ਨੂੰ ਅੱਜ ਜਿਹੜੇ ਆ ਪਸ਼ੂ ਦਾਨ ਕਰ ਦੇਣੇ ਆ। ਅਸੀਂ ਡੀਸੀ ਸਾਹਿਬ ਨੂੰ ਮਿਲਦੇ ਆ, ਜੇ ਕੋਈ ਸਾਡਾ ਨਾ ਹੱਲ ਹੋਇਆ ਫਿਰ ਅਸੀਂ ਉਸ ਹਿਸਾਬ ਨਾਲ ਗਾਹਾਂ ਆਪਣਾ ਜਿਹੜਾ ਇਹ ਕਰ ਦਿੰਦੇ ਹਾਂ। ਇਹ ਦਸੂਏ ਦੇ ਆ ਜਾਂ ਬਾਕੀ ਇਲਾਕਿਆਂ ਤੋਂ? ਦਸੂਹਾ, ਟਾਂਡਾ, ਖੁੱਡਾ, ਕਿੰਨੇ ਕੁ ਪਸ਼ੂ ਇਹ ਜਾਨ? ਇਹ ਮੇਰਾ ਖਿਆਲ ਹੈ 80 ਦੇ ਕਰੀਬ ਹੋਣੇ, 80-90 ਦੇ ਲਗਭਗ ਹੈਗਾ। ਠੀਕ ਹੈ। ਕਿਉਂਕਿ ਜਿਹੜਾ ਇਹ ਕੰਮ ਹੈ ਨਾ, ਇਹ ਬਿਲਕੁਲ ਗਲਤ ਹੋ ਰਿਹਾ ਆ। ਇਹਨਾਂ ਦਾ ਕਿਤੇ ਨਾ ਕਿਤੇ ਸਰਕਾਰ ਜਿਹੜਾ ਢੁਕਵਾਂ ਹੱਲ ਲੱਭ ਲੇ, ਕਿਉਂਕਿ ਜਾਨੀ ਮਾਲੀ ਨੁਕਸਾਨ ਜੋ ਹੋ ਰਿਹਾ ਹੈ ਉਹ ਤੁਹਾਨੂੰ ਆਪਾਂ ਸਾਰੀਆਂ ਮੀਡੀਆ ਵਾਲਿਆਂ ਨੂੰ, ਸਭ ਕਿਸਾਨਾਂ ਨੂੰ ਪਤਾ ਹੈ। ਜਾਨ ਦਾ ਜਿਹੜਾ ਸੜਕਾਂ ਤੇ ਵੀ ਹੁੰਦਾ। ਹਾਂਜੀ। ਤੇ ਇਸ ਹੁਣ ਤੱਕ ਦੀਆਂ ਖਬਰਾਂ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਅਮਿਤ ਸ਼ਾਹ ਦੀ ਦਹਾੜ, ਕਿਹਾ ਨਹੀਂ ਹੋਗਾ ਸੀਏ ਵਾਪਸ, ਜਿੰਨਾ ਮਰਜ਼ੀ ਕਰ ਲਓ ਵਿਰੋਧ। ਸ਼ਾਹ ਦਾ ਦਾਵਾ, ਕਿਹਾ ਇਸ ਕਾਨੂੰਨ ਨਾਲ ਨਾਗਰਿਕਤਾ ਖੋਹੀ ਨਹੀਂ ਜਾਏਗੀ, ਸਗੋਂ ਘੱਟ ਗਿਣਤੀਆਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ। ਅਕਾਲੀ ਦਲ ਤੇ ਭਾਜਪਾ ਦੇ ਤੋੜ ਵਿਛੋੜੇ ਨੇ ਭਖਾਈ ਪੰਜਾਬ ਦੀ ਸਿਆਸਤ। ਸੋਸ਼ਲ ਮੀਡੀਆ ਤੋਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਆਏ ਬਿਆਨ। ਕੈਪਟਨ ਨੇ ਅਕਾਲੀ ਦਲ ਦੇ ਦਾਅਵੇ ਦਾ ਕੀਤਾ ਖੰਡਨ, ਕਿਹਾ ਸੀਏ ਕਾਰਨ ਨਹੀਂ, ਦਿੱਲੀ ਚੋਣਾਂ ਵਿੱਚ ਹਾਰ ਨੂੰ ਦੇਖਦਿਆਂ ਅਕਾਲੀਆਂ ਤੇ ਭਾਜਪਾ ਦੇ ਰਾਹ ਹੋਏ ਵੱਖਰੇ। ਅਕਾਲੀ ਦਲ ਤੇ ਭਾਜਪਾ ਦਾ 22 ਸਾਲ ਪੁਰਾਣਾ ਗੱਠਜੋੜ ਟੁੱਟਿਆ। ਗੱਠਜੋੜ ਟੁੱਟਣ ਪਿੱਛੇ ਸਿਰਫ ਸੀਏ ਉੱਤੇ ਵੱਖਰੀ ਵਿਚਾਰਧਾਰਾ ਇੱਕ ਕਾਰਨ। ਅਕਾਲੀ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਦਾਅਵਾ, ਕਿਹਾ ਨਾਗਰਿਕਤਾ ਸੋਧ ਐਕਟ ਕਾਰਨ ਅਕਾਲੀ ਦਲ ਭਾਜਪਾ ਨਾਲੋਂ ਹੋਇਆ ਵੱਖ, ਜਦਕਿ ਬਲਵਿੰਦਰ ਭੁੰਦੜ ਮੁਤਾਬਕ ਸੀਟਾਂ ਦੀ ਵੰਡ ਤੇ ਨਹੀਂ ਬਣੀ ਸੀ ਸਹਿਮਤੀ। ਮਹਿੰਗੀ ਬਿਜਲੀ ਦੇ ਮੁੱਦੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਅਕਾਲੀ ਦਲ ਤੇ ਵਾਰ, ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ ਕਾਰਜਕਾਲ ਵੇਲੇ ਬਣਾਈ ਗਈ ਬਿਜਲੀ ਨੀਤੀ ਵਿੱਚ ਬਾਦਲ ਸਰਕਾਰ ਨੇ ਨਿੱਜੀ ਮੁਫਾਦਾਂ ਖਾਤਰ ਕੀਤਾ ਸੀ ਫੇਰ ਬਦਲ, ਇਸ ਲਈ ਮਿਲ ਰਹੀ ਹੈ ਮਹਿੰਗੀ ਬਿਜਲੀ। ਤੇ ਸੁਖਪਾਲ ਖਹਿਰਾ ਹੋਏ ਫੇਰ ਸਰਗਰਮ, ਬੀਬੀ ਜਾਗੀਰ ਕੌਰ ਤੇ ਬਿਨਿਆ ਨਿਸ਼ਾਨਾ, ਜਬਰੀ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਲਗਾਏ ਆਰੋਪ। ਪੱਤਰਕਾਰ ਸੰਮੇਲਨ ਦੌਰਾਨ ਲਗਾਏ ਦੋਸ਼, ਕਿਹਾ ਜਾਗੀਰ ਕੌਰ ਨੇ ਗਲਤ ਫੈਕਟ ਦੇ ਨਾਲ 3 ਕਨਾਲ 15 ਮਰਲੇ ਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਕੀਤਾ ਹੋਇਆ ਹੈ ਕਬਜ਼ਾ। ਇਸ ਦੇ ਨਾਲ ਹੀ TVT4 ਦਾ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।